ਸਭ ਤੋਂ ਪਹਿਲਾਂ ਤਾਂ ਜੀ ਅਸਲਾਮੁ ਅਲੈਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ ਭਰਾ? ਵਧੀਆ। ਉਮੀਦ ਕਰਦਾ ਕਿ ਸਾਰੇ ਵੀਰ ਭਰਾ ਵਧੀਆ ਹੋਣਗੇ। ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਰੱਖੇ। ਆਮੀਨ। ਮੈਂ ਜੀ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਹੋਰ ਨਵੀਂ ਵੀਡੀਓ ਲੈ ਕੇ। ਤੇ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਤ ਬਿਸਮਿਲ੍ਲਾ। ਪਰ ਅੱਜ ਦੇ ਸਾਡੇ ਪ੍ਰਾਹੁਣੇ ਬੜੇ ਮਹਾਨ ਪ੍ਰਾਹੁਣੇ ਜਨਾਬ, ਉਸਤਾਦ ਮੁਹਤਰਮ, ਜਿਨ੍ਹਾਂ ਨੂੰ ਅੰਜਮ ਸਰੋਇਆ ਸਾਹਿਬ ਵੀ ਆਪਣਾ ਉਸਤਾਦ ਮੰਨਦੇ ਆ ਜੀ। ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਸਾਡੇ ਕੋਲ ਮੌਜੂਦ ਆ ਜੀ। ਰੌ ਉਸਮਾਨ ਸਾਹਿਬ ਜੀ, ਕੀ ਹਾਲ ਚਾਲ ਹੈ ਜੀ? ਅੱਲਾ ਦਾ ਸ਼ੁਕਰ ਜੀ, ਠੀਕ ਕਿੱਦਾਂ ਤਬੀਅਤਾਂ ਸਿਹਤਾਂ ਠੀਕ ਹੈ ਜੀ? ਸ਼ੁਕਰ ਅੱਲਾ ਦਾ। ਹੋਰ ਸੁਣਾਓ ਕੀ ਹੋ ਰਿਹਾ ਜੀ? ਬਸ ਜੀ ਦੁਨੀਆਦਾਰੀ ਚੱਲ ਰਹੀ ਆ ਤੇ ਆਪਣੇ ਹਿੱਸੇ ਦਾ ਕੰਮ ਕਰੀ ਜਾ ਰਹੇ ਆ। ਤੇ ਬਾਕੀ ਤੁਸੀਂ ਬੜੇ ਇੱਜ਼ਤ ਅਫਜ਼ਾਈ ਦੇ ਅਲਫਾਜ਼ ਬੋਲੇ ਆ, ਤੁਹਾਡੀ ਮਿਹਰਬਾਨੀ ਆ। ਬਾਕੀ ਕੋਈ ਇੰਨਾ ਜ਼ਿਆਦਾ ਸਾਡੀ ਕਾਰੀਗਰੀ ਕੋਈ ਨਹੀਂ ਹੈਗੀ ਤੇ ਤੁਹਾਡਾ ਬੜੀ ਮਿਹਰਬਾਨੀ। ਨਹੀਂ ਜੀ ਨਹੀਂ, ਇਹ ਦੇਖੋ ਨਾ, ਇੱਕ ਟੀਚਰ ਹੈ ਨਾ, ਉਸਤਾਦ ਇੱਕ ਹੈਗਾ। ਤੁਸੀਂ ਵੀ ਪੜ੍ਹੇ ਆ ਉਸਤਾਦਾਂ ਦੇ ਕੋਲ। ਹੁਣ ਤੁਹਾਡਾ ਉਸਤਾਦ ਸੀਗਾ ਜਿਹੜਾ ਕੋਈ ਯੂਟਿਊਬਰ ਤਾਂ ਹੈ ਨਹੀਂ ਸੀ। ਹਾਂਜੀ ਬਿਲਕੁਲ। ਉਹਨਾਂ ਦੇ ਪੜ੍ਹੇ ਹੋਏ ਡਾਕਟਰ ਵੀ ਬਣੇ ਹੋਣੇ, ਉਹਨਾਂ ਦੇ ਪੜ੍ਹੇ ਹੋਏ ਅੱਗੇ ਤੋਂ ਅੱਗੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਣ, ਲੇਕਿਨ ਉਸਤਾਦ ਉੱਥੇ ਦਾ ਉੱਥੇ ਹੁੰਦਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈ। ਤੇ ਤੁਸੀਂ ਇਸ ਲਾਇਕ ਆ ਜੀ, ਅਸੀਂ ਇਸ ਵਾਸਤੇ ਤੁਹਾਡੇ ਵਾਸਤੇ। ਅੱਛਾ ਰੋ ਸਾਹਿਬ, ਮੈਂ ਅੱਜ ਜਿਹੜਾ ਤੁਹਾਡੇ ਨਾਲ ਇੰਟਰਵਿਊ ਜਾਂ ਗੱਲਬਾਤ ਜਿਹੜੀ ਮੈਂ ਕਰਨ ਲੱਗਾ ਨਾ, ਉਹ ਮੇਰਾ ਮਕਸਦ ਹੈਗਾ ਕਿ ਜਿਹੜੇ ਸਾਡੇ ਨਵੇਂ ਆਉਣ ਵਾਲੇ ਯੂਟਿਊਬਰ ਆ ਮੁੰਡੇ, ਬਹੁਤ ਸਾਰੇ ਮੈਨੂੰ ਮੈਸੇਜ ਆਉਂਦੇ ਆ ਤੇ ਬਹੁਤ ਵੀ ਜਿਹੜੇ ਉਹ ਚੈਨਲ ਮੋਨੋਟਾਈਜ਼ ਪਿੱਛੇ ਤੇ ਉਹ ਵੀਡੀਓ ਦੇਖ ਦੇਖ ਕੇ ਵੀ ਥੱਕੇ ਪਏ ਆ। ਇਹ ਨਵੇਂ ਯੂਟਿਊਬਰਸ ਜਿਹੜਾ ਚੈਨਲ ਨਵਾਂ ਬਣਾਉਣਾ, ਤੁਸੀਂ ਆਪਣਾ ਵੀ ਤੁਹਾਡਾ ਮੇਰੇ ਸ਼ਹਿਰ ਵੀ ਇੱਕ ਚੈਨਲ ਸੀਗਾ, ਫਿਰ ਤੁਹਾਡਾ ਫੇਸਬੁੱਕ ਪੇਜ ਵੀ ਹੈਗਾ, ਤੇ ਇਹਦੇ ਬਾਰੇ 'ਚ ਤੁਸੀਂ ਇਹ ਦੱਸੋ ਕਿ ਜਿਹੜਾ ਚੈਨਲ ਆ ਯੂਟਿਊਬ ਦਾ ਜੀ, ਇਹਦੇ ਵਾਸਤੇ ਇਹਨੂੰ ਮੋਨੀਟਾਈਜ਼ ਕਰਾਉਣ ਵਾਸਤੇ ਜਾਂ ਇਹਨੂੰ ਰਨ ਕਰਨ ਵਾਸਤੇ ਸਭ ਤੋਂ ਅਹਿਮ ਚੀਜ਼ ਕਿਹੜੀ ਹੁੰਦੀ? ਇਹਦੇ ਜੀ YouTube ਨੂੰ ਸਭ ਤੋਂ ਪਹਿਲਾਂ ਤੇ ਅਸੀਂ ਆਮ ਤੌਰ ਤੇ ਹੁੰਦਾ ਕੀ ਆ ਕਿ ਕਿਸੇ ਨੂੰ ਦੇਖ ਕੇ ਕੰਮ ਸ਼ੁਰੂ ਕਰਦੇ ਆ। ਕੋਈ ਬੰਦਾ ਮਸ਼ਹੂਰ ਹੋਇਆ, ਕੋਈ ਬੰਦਾ ਕਾਮਯਾਬ ਹੋਇਆ, ਅਸੀਂ ਉਹਨੂੰ ਦੇਖ ਕੇ ਸੋਚਦੇ ਆ ਕਿ ਅਸੀਂ ਵੀ ਇਹ ਕੰਮ ਕਰੀਏ। ਹਰ ਬੰਦਾ ਹਰ ਕੰਮ ਵਾਸਤੇ ਸੂਟੇਬਲ ਨਹੀਂ ਹੁੰਦਾ। ਮਿਸਾਲ ਦੇ ਤੌਰ ਤੇ ਇੱਕ ਬੰਦੇ ਨੂੰ ਆਪਾਂ ਦੇਖਿਆ ਕਿ ਉਹਦਾ ਰੈਸਟੋਰੈਂਟ ਬੜਾ ਚੱਲਿਆ, ਉਹ ਮੈਂ ਵੀ ਕੈਲਕੂਲੇਸ਼ਨ ਮਾਰਨੀ ਕਿ ਜੀ ਇਹਦੀ ਤਾਂ ਅਗਰ 200 ਦੀ ਪਲੇਟ ਵਿਕ ਰਹੀ ਆ ਤੇ ਇਹ ਤਾਂ ਅਗਰ 1000 ਪਲੇਟ ਵੇਚ ਰਿਹਾ ਤੇ ਤਾਂ ਬੜੇ ਦੂਰ ਜਾ ਲਈਗੀ ਗੱਲ। ਮਸਲਾ ਕਿੱਥੋਂ ਪੈਦਾ ਹੁੰਦਾ ਕਿ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਇਸ ਕੰਮ ਵਾਸਤੇ ਫਿੱਟ ਹੈ ਕਿ ਨਹੀਂ ਹੈ। ਬਹੁਤ ਸੋਹਣੀ ਗੱਲ ਕੀਤੀ। ਫਿਰ ਹਰ ਬੰਦਾ ਨੰਬਰ 1 ਤੇ YouTube ਤੇ ਕਾਮਯਾਬ ਨਹੀਂ ਹੁੰਦਾ, ਇਹ ਵੀ ਆਪਾਂ ਦੇਖਿਆ। ਉਹਦੀ ਵੀ ਵਜ੍ਹਾ ਇਹ ਹੁੰਦੀ ਹੈ ਕਿ ਉਸ ਬੰਦੇ ਵਿੱਚ ਉਹ ਕੁਝ ਚੀਜ਼ਾਂ ਨਹੀਂ ਪਾਈ ਜਾਂਦੀਆਂ ਬੇਸਿਕ, ਜਿਹੜੀਆਂ ਕਿ ਉਹਦੇ ਵਾਸਤੇ ਰਿਕੁਆਇਰਡ ਆ। ਮਿਸਾਲ ਦੇ ਤੌਰ ਤੇ ਸਭ ਤੋਂ ਪਹਿਲਾਂ ਤਾਂ ਹੌਸਲਾ, ਸਬਰ। ਮਸਲਨ ਇਹ ਨਹੀਂ ਹੈ ਕਿ ਰਾਤੋਂ ਰਾਤ ਵਾਇਰਲ ਹੋਣਾ। ਉਹ 100 'ਚੋਂ ਕੋਈ ਇੱਕ ਅੱਧਾ ਹੁੰਦਾ ਜਿਹੜਾ ਰੱਬੀ ਸਬੱਬੀ ਜਿਹੜਾ ਮਸ਼ਹੂਰ ਹੋ ਗਿਆ ਤੇ ਮੁੜ ਕੇ ਉਹਦੀ ਗੱਲਾਂ ਚੱਲ ਗਈਆਂ। ਸਭ ਤੋਂ ਪਹਿਲਾਂ ਕਿ ਅਸੀਂ ਦੇਖਣਾ ਕਿ ਕੀ ਸਾਡੇ ਵਿੱਚ ਇੰਨਾ ਇੰਤਜ਼ਾਰ ਹੈ ਕਿ ਸਾਡੀ ਵੀਡੀਓਜ਼ ਅਗਰ ਨਹੀਂ ਚੱਲ ਰਹੀਆਂ, ਅਸੀਂ ਮੁਸਲਸਲ ਉਹਦੇ 'ਤੇ ਕੰਮ ਕਰ ਸਕ ਰਹੇ ਕਿ ਨਹੀਂ। ਫਿਰ ਅੱਗੇ ਆ ਗਏ ਕਿ ਕਰੀਏ ਕੀ। ਹੁਣ ਇੱਕ ਬੰਦਾ ਕਾਮਯਾਬ ਹੋਇਆ ਵਲੌਗਿੰਗ 'ਚ, ਇੱਕ ਬੰਦਾ ਕਾਮਯਾਬ ਹੋਇਆ ਟੈਕਨੀਕਲ ਵੀਡੀਓਜ਼ ਦੇ ਵਿੱਚ, ਇੱਕ ਬੰਦਾ ਕਾਮਯਾਬ ਹੋਇਆ ਕੁਕਿੰਗ ਦੇ ਵਿੱਚ। ਠੀਕ ਆ, ਅਸੀਂ ਦੇਖਣਾ ਕਿ ਮੈਂ ਅਗਰ ਕਾਮਯਾਬ ਹੋਣਾ ਚਾਹੁੰਦਾ ਕਿ ਮੈਂ ਦੇਖਾਂ ਵੀ ਮੈਂ ਕਿਸ ਕੰਮ 'ਚ ਅੱਛਾ ਆ। ਬਿਹਤਰ ਇਹ ਆ ਬਜਾਏ ਇਸਦੇ ਕਿ ਜਿਹੜਾ ਮੇਰਾ ਟਰੈਕ ਹੀ ਨਹੀਂ ਹੈ ਮੈਂ ਉਹਨੂੰ ਫੜ ਕੇ ਔਖਾ ਹੋਵਾਂ। ਮੈਂ ਆਪਣੇ ਹੁਨਰ ਨੂੰ, ਆਪਣੇ ਕੰਮ ਨੂੰ, ਟੈਲੈਂਟ ਨੂੰ ਪਛਾਣਾ, ਉਸ ਦੇ ਮੁਤਲਕਾ ਦੇਖਾਂ ਕਿ ਇਸ ਤੇ YouTube ਤੇ ਕਿਵੇਂ ਕੰਮ ਹੋ ਸਕਦਾ। ਤੇ ਮਸਲਨ ਆਪਣੀ ਫੀਲਡ, ਆਪਣੇ ਟੈਲੈਂਟ ਨੂੰ ਪਛਾਣਦੇ ਹੋਏ ਉਸ ਤੇ ਕੰਮ ਕੀਤਾ ਜਾਵੇ। ਕੋਈ ਬੰਦਾ ਅਗਰ ਅੱਛਾ ਕਾਸ਼ਤਕਾਰ ਆ, ਉਹ ਉਸ ਟੌਪਿਕ ਨੂੰ, ਉਸ ਮੁੱਦੇ ਨੂੰ ਲੈ ਕੇ ਅੱਗੇ ਤੋਂ ਅੱਗੇ ਵਧਾਵੇ। ਅਗਰ ਇੱਕ ਬੰਦਾ ਮਕੈਨਿਕ ਆ, ਉਹ ਟੈਕਨੀਕਲੀ ਚੀਜ਼ਾਂ ਨੂੰ ਲੈ ਕੇ ਦੱਸੇ। ਬਹੁਤ ਸਾਰੇ ਇਸ ਤਰ੍ਹਾਂ ਮੋਟਰਸਾਈਕਲ ਮਕੈਨਿਕ ਵੀ ਵਾਇਰਲ ਹੋਏ ਹੋਏ ਆ। ਠੀਕ ਆ, ਉਹ ਕੀ ਗੱਲ, ਉਹ ਕੋਈ IT ਐਕਸਪਰਟ ਨਹੀਂ ਸੀਗੇ। ਉਹ ਕਿਵੇਂ ਹੋਏ ਕਿ ਉਹਨਾਂ ਨੇ ਆਪਣੀ ਫੀਲਡ ਦੇ ਮੁਤਲਕਾ ਲੋਕਾਂ ਨੂੰ ਗਾਈਡ ਕੀਤਾ। ਅੱਛਾ, ਫਿਰ ਕੋਈ ਬੰਦਾ ਅੱਛਾ ਮਜ਼ਾਈਆ ਹੁੰਦਾ, ਉਹਦੀਆਂ ਗੱਲਾਂ ਉਸ ਹਿਸਾਬ 'ਚ ਵਾਇਰਲ ਹੁੰਦੀਆਂ। ਕੰਮ ਦੇਖਣਾ ਕਿ ਤੁਸੀਂ ਕਰ ਕੀ ਸਕਦੇ ਆ, ਲੋੜ ਸਾਰੀ ਸ਼ੈਵਾਂ ਦੀ ਆ। ਇਹ ਜਿਹੜੀ ਜਿੱਦਾਂ ਕਿ ਤੁਸੀਂ ਗੱਲ, ਬਹੁਤ ਸੋਹਣੀ ਗੱਲ ਕੀਤੀ ਤੁਸੀਂ, ਵੀ ਮੈਂ ਕਹਿੰਦਾ ਕਿ ਫਰਜ਼ ਕਰੋ ਕੋਈ ਬੰਦਾ ਜੀ, ਉਹ ਕਿੱਦਾਂ ਪਛਾਣੇ, ਉਹਨੂੰ ਕਿੱਦਾਂ ਪਤਾ ਲੱਗੂ ਕਿ ਮੇਰੇ ਅੰਦਰ ਕੀ ਟੈਲੈਂਟ ਆ, ਮੈਂ ਕਿਹੜੀ ਨਿਚ ਦੇ ਉੱਤੇ ਕੰਮ ਕਰਾਂ, ਮੇਰਾ ਕੰਟੈਂਟ ਕੀ ਹੋਣਾ ਚਾਹੀਦਾ। ਇਹ ਮੈਂ ਕਹਿੰਦਾ ਕਿ ਜਿਵੇਂ ਕੁਝ ਚੀਜ਼ਾਂ ਹੁੰਦੀਆਂ ਨਾ ਕਿ ਤੁਹਾਡੇ ਰੋਜ਼ਮਰਰਾ ਮੁਸ਼ਾਹਦੇ 'ਚ ਆ ਜਾਂਦੀਆਂ। ਆਪਾਂ YouTube ਤੋਂ ਹਟ ਕੇ ਵੈਸੇ ਆਪਣੇ ਇਰਦ ਗਿਰਦ ਜਦੋਂ ਨਜ਼ਰ ਦੌੜਾਉਂਦੇ ਆ ਨਾ, ਹਰ ਬੰਦਾ, ਮਤਲਬ ਇੱਕ ਮੁੰਡੇ ਦੀ ਮਿਸਾਲ ਦਿੰਦਾ, ਉਹ ਭਰਤੀ ਹੋਣ ਚਲਾ ਗਿਆ ਮਹਿਕਮੇ 'ਚ।
ਤੇ ਫੋਰਸ ਮਹਿਕਮੇ 'ਚ, ਉਹ ਉਹਨਾਂ ਨੇ ਕਿਹਾ ਦੌੜ ਲਾਣੀ ਆ, ਆਹ ਕਰਨਾ ਉਹ ਕਰਨਾ, ਟ੍ਰੇਨਿੰਗ ਦੋਨਾਂ ਰਿਕੁਆਇਰਮੈਂਟ ਸੀਗੀਆਂ। ਉਹਨੇ ਕਿਹਾ ਜੀ ਗੱਲ ਇਹ ਆ ਸਾਹਿਬ ਜੀ, ਮੇਰੇ ਕੋਲ ਨਾ ਭੱਜ ਹੋਣਾ, ਨਾ ਮੇਰੇ ਕੋਲ ਕੋਈ ਆ ਡੰਡ ਬੈਠਕਾਂ ਵਾਲੀ ਗੱਲ, ਨਿਸ਼ਾਨਾ ਦੱਸੋ ਕਿਹੜੇ ਪਰਿੰਦੇ ਨੂੰ ਲਵਾਉਣਾ, ਮੈਂ ਲਾ ਦੂੰਗਾ, ਗੱਲ ਮੁੱਕੀ। ਵੀ ਮੈਂ ਭੱਜ ਨੱਸ ਨਹੀਂ ਹੋਣਾ ਮੇਰੇ ਕੋਲੋਂ, ਮੈਂ ਨਿਸ਼ਾਨਾ ਲਾ ਲੈਂਦਾ। ਉਹਨੂੰ ਆਪਣੇ ਆਪ ਹੀ ਪਤਾ ਲੱਗ ਗਿਆ, ਜਿਹੜੀ ਸ਼ੈ ਬੰਦੇ 'ਚ ਹੁੰਦੀ ਆ ਉਹ ਬੰਦੇ ਆਪਣੇ ਆਪ ਨੂੰ ਪਤਾ ਲੱਗ ਜਾਂਦਾ। ਜੋ ਬੰਦਾ YouTube ਤੇ ਦੇਖਦਾ ਨਾ, ਆਪਣੇ ਆਪ ਦੇਖਣਾ ਪਸੰਦ ਕਰਦਾ, ਅਸਲ 'ਚ ਉਹੀ ਨਿਚ ਹੁੰਦੀ ਹੈ, ਉਹੀ ਹੁੰਦੀ ਆ। ਇਹ ਮਾਡਰਨ ਲਫ਼ਜ਼ਾਂ 'ਚ ਕਹਿ ਲਓ ਕਿ ਉਹੀ ਨਿਸ਼, ਉਹੀ ਕੈਟਾਗਰੀ ਤੁਸੀਂ ਸਿਲੈਕਟ ਕਰ ਸਕਦੇ ਆ ਕਿ ਜੋ ਤੁਸੀਂ ਇੰਟਰਸਟ ਲੈ ਰਹੇ ਆ, ਜਿਹਦੇ 'ਚ ਤੁਸੀਂ ਥੱਕੋਗੇ ਨਹੀਂ, ਕੰਮ ਕਰੋਗੇ ਜਿਹਦੇ 'ਚ ਇੰਟਰਸਟ ਆ, ਤੁਸੀਂ ਜਾਣਨਾ ਚਾਹੁੰਦੇ ਜਿਹਦੇ ਬਾਰੇ 'ਚ, ਉਹਦੇ ਤੇ ਕੰਮ ਵੀ ਉਵੇਂ ਕਰੋਗੇ। ਅੱਛਾ ਰੌ ਸਾਹਿਬ ਜੀ, ਵੀ ਜਿਹੜੀ ਤੁਸੀਂ ਅਕਸਰ ਦੇਖਦੇ ਆ YouTube ਦੇ ਉੱਤੇ ਬੰਦੇ ਟ੍ਰਿਕ ਦੱਸ ਰਹੇ ਹੁੰਦੇ ਬੈਠੇ, ਬੜੇ ਵੱਡੇ ਵੱਡੇ ਚੈਨਲ ਆ ਔਰ ਬਹੁਤ ਅੱਛਾ ਚੱਲਦੇ ਆ ਉਹ, ਇਹਦੇ ਵਿੱਚ ਕੋਈ ਟ੍ਰਿਕ ਵੀ ਹੈ ਜਾਂ SEO ਦਾ ਕਮਾਲ, ਟੈਗ ਦਾ ਜਿਹੜਾ ਆਪਾਂ ਟੈਗ ਕਹਿ ਲਈਏ, ਡਿਸਕ੍ਰਿਪਸ਼ਨ ਕਹਿ ਲਈਏ, ਟਾਈਟਲ ਦੀ ਗੱਲ ਕਰੀਏ ਜਾਂ ਥੰਬਨੇਲ, ਇਹ ਚੀਜ਼ਾਂ ਇਹਦੇ ਵਿੱਚ ਕਿੰਨੀ ਕਾਊਂਟ ਹੁੰਦੀਆਂ? ਇਹ ਬੜਾ ਅੱਛਾ ਸਵਾਲ ਆ, ਤੇ ਇਹ ਬੜੀ ਕਾਊਂਟ ਹੁੰਦੀਆਂ ਜੀ। ਤੇ ਇਹ ਨਿਰੀ ਇਹ ਵੀ ਨਹੀਂ ਹੈ ਕਿ ਤੁਸੀਂ ਕੰਟੈਂਟ ਬਣਾਇਆ ਤੇ ਤੁਸੀਂ ਸੈੱਟ ਤੇ ਹੋ ਗਏ। ਜਿਵੇਂ ਇੰਝ ਕਹਿ ਲਓ ਕਿ ਕੋਈ ਤੁਸੀਂ ਪ੍ਰੋਡਕਟ ਬਣਾਈ ਆ, ਉਹਨੂੰ ਅੱਛੇ ਤਰੀਕੇ ਨਾਲ ਉਹਨੂੰ ਡਿਸਪਲੇ ਨਹੀਂ ਕਰੋਗੇ, ਲੋਕਾਂ ਤੱਕ ਪਹੁੰਚਾਓਗੇ ਨਹੀਂ, ਤੇ ਉਹ ਲੁਕੀ ਰਹੇਗੀ। ਅਸੀਂ ਬਹੁਤ ਸਾਰੇ ਚੈਨਲ ਐਸੇ ਦੇਖੇ ਆ ਕਿ ਜਿਹੜੇ ਬਹੁਤ ਕੰਮ ਦਾ ਕੰਟੈਂਟ ਆ, ਬਹੁਤ ਕੰਮ ਦੀ ਚੀਜ਼ ਆ, ਲੇਕਿਨ ਉਹ ਲੋਕਾਂ ਤੱਕ ਪਹੁੰਚੇ ਹੀ ਨਹੀਂ। ਠੀਕ ਆ, ਉਹ ਬਿਲਕੁਲ ਜ਼ਰੂਰੀ ਆ। ਮਸਲਨ ਉਹਦੇ ਆਪਾਂ ਸਭ ਤੋਂ ਪਹਿਲਾਂ ਟਾਈਟਲ, ਉਸ ਤੋਂ ਬਾਅਦ ਉਹਦੀ ਡਿਸਕ੍ਰਿਪਸ਼ਨ ਲਾਈਏ ਅੱਛੀ, ਠੀਕ ਹੈ, ਫਿਰ ਉਸ ਤੋਂ ਇਲਾਵਾ ਉਹਦੇ ਟੈਗਸ ਅੱਛੇ ਲਾਈਏ, ਤਾਂ ਕਿ ਵੀ ਲੋਕ ਅਗਰ ਉਸ ਕੈਟਾਗਰੀ ਨੂੰ ਕਿਸੇ ਹਿਸਾਬ 'ਚ ਵੀ ਅਗਰ ਸਰਚ ਕਰਨ ਤੇ ਉਹ ਉੱਤੇ ਆਵੇ। SEO ਦੇਖੋ ਦੁਨੀਆ ਦੇ ਵਿੱਚ SEO ਜਿਹੜੀ ਆ ਇੱਕ ਬਹੁਤ ਵੱਡੀ ਫੀਲਡ ਆ। ਫਿਰ ਮਾਰਕੀਟਿੰਗ, ਡਿਜੀਟਲ ਮਾਰਕੀਟਿੰਗ ਅੱਗੇ ਆ ਕੇ, ਮਸਲਨ ਇਹ ਇੱਕ ਬਹੁਤ ਹੀ ਇੰਪੋਰਟੈਂਟ ਤੇ ਲਾਜ਼ਮੀ ਹਿੱਸਾ। ਫਿਰ ਥੰਬਨੇਲ ਐਸੀ ਚੀਜ਼ ਆ, ਮਸਲਨ ਬਾਜ਼ੂ ਕਾਲ ਆਪਾਂ ਵੀ ਨਹੀਂ ਲਾਉਂਦੇ ਆ ਜਾਂ ਸੁਸਤੀ ਕਰ ਜਾਂਦੇ ਆ ਕਿ ਚਲੋ ਅਗਲੀ ਵੀਡੀਓ ਤਿਆਰ ਕਰਨੀ, ਲੇਕਿਨ ਥੰਬਨੇਲ ਇੰਨਾ ਅਹਿਮ ਆ ਕਿ ਜਿਹੜੇ ਪ੍ਰੋਫੈਸ਼ਨਲ ਲੋਕ ਆ ਉਹਨਾਂ ਨੇ ਥੰਬਨੇਲ ਵਾਸਤੇ ਇੱਕ ਲਹਿਦਾ ਬੰਦਾ ਰੱਖਿਆ। ਠੀਕ ਆ, ਇੱਕ ਐਡੀਟਰ ਲਹਿਦਾ ਰੱਖਿਆ, ਸਕ੍ਰਿਪਟ ਰਾਈਟਰ ਅਗਰ ਲਹਿਦਾ ਰੱਖਿਆ, ਤੇ ਥੰਬਨੇਲ ਦਾ ਐਡੀਟਰ ਲਹਿਦਾ ਰੱਖਿਆ ਸੋਚਣ ਵਾਸਤੇ ਕਿ ਕਿਵੇਂ ਲੋਕਾਂ ਨੂੰ ਅਟਰੈਕਟ ਕੀਤਾ ਜਾਵੇ। ਇਹ ਬਹੁਤ ਹੀ ਜ਼ਰੂਰੀ ਆ, ਇੰਨਾ ਹੀ ਜ਼ਰੂਰੀ ਆ ਜਿੰਨਾ ਅਸੀਂ ਮਿਹਨਤ ਕੰਟੈਂਟ ਬਣਾਉਣ ਤੇ ਕਰਨੀ ਆ, ਉਨੀ ਮਿਹਨਤ ਇਹਦੇ ਤੇ ਕਰਨੀ ਚਾਹੀਦੀ। ਬਿਲਕੁਲ ਤੁਸੀਂ ਸਹੀ ਕਿਹਾ। ਮੈਂ ਆਪਣੇ ਦੇਖਣ ਵਾਲਿਆਂ ਨੂੰ ਇੱਕ ਗੱਲ ਕਰੂੰਗਾ ਕਿ ਜਿਹੜਾ ਹੁੰਦਾ ਨਾ SEO, ਸਰਚ ਇੰਜਨ ਆਪਟੀਮਾਈਜੇਸ਼ਨ, ਇਹਦੇ ਵਿੱਚ ਦੋ ਚੀਜ਼ਾਂ, ਇੱਕ ਐਲਗੋਰਿਥਮ ਤੇ ਇੱਕ ਜਿਹੜਾ ਨਾ ਇੱਕ ਇਹ ਮਸ਼ੀਨ ਆ। ਥੰਬਨੇਲ ਬੰਦੇ ਨੇ ਦੇਖਣਾ, ਜਿੱਦਾਂ ਕਿ ਰੌ ਸਾਹਿਬ ਨੇ ਕਿਹਾ ਕਿ ਲੋਕਾਂ ਨੇ ਬੰਦੇ ਰੱਖੇ ਹੋਏ ਹੁੰਦੇ ਆ ਥੰਬਨੇਲ ਬਣਾਉਣ ਵਾਸਤੇ, ਉਹ ਵਾਕਈ ਗੱਲ ਤੁਹਾਡੀ ਠੀਕ ਹੈ ਜੀ। ਥੰਬਨੇਲ ਬੰਦੇ ਨੇ ਅਟਰੈਕਸ਼ਨ ਉਹਦੀ ਦੇਖ ਕੇ ਉਹਦੇ ਤੇ ਕਲਿੱਕ ਕਰਨਾ। ਅੱਛਾ, YouTube ਤੇ ਦੋ ਤਰ੍ਹਾਂ ਦੇ ਬੰਦੇ ਆਉਂਦੇ, ਜਿਹੜੇ ਟਿਕਟੋਕ ਤੋਂ, ਫੇਸਬੁੱਕ ਤੋਂ ਵਾਇਰਲ ਹੋ ਕੇ ਆਉਂਦੇ ਆ ਨਾ, ਉਹਨਾਂ ਨੂੰ ਇਹ ਚੀਜ਼ਾਂ ਐਡੀਆਂ ਕਾਊਂਟ ਨਹੀਂ ਕਰਦੀਆਂ। ਅਸੀਂ ਮਿਸਾਲਾਂ ਲੋਕ ਦੇ ਦਿੰਦੇ ਆ ਕਿ ਅੰਜਮ ਸਰੋਇਆ ਥੰਬਨੇਲ ਨਹੀਂ ਲਾਉਂਦਾ, ਵਕਾਰ ਭਿੱਡਰ ਥੰਬਨੇਲ। ਉਹ ਲੋਕ ਟਿਕਟੋਕ ਦੇ ਸਟਾਰ ਆ, ਫੇਸਬੁੱਕ ਦੇ ਸਟਾਰ ਆ, ਉਹਨਾਂ ਨੂੰ ਨਵੇਂ ਬੰਦੇ ਵਾਸਤੇ SEO ਬੜਾ ਕਾਊਂਟ ਕਰਦੀ, ਇਹਦੇ 'ਚ ਕੋਈ ਸ਼ੱਕ ਨਹੀਂ। ਬੜੀ ਸੋਹਣੀ ਗੱਲ ਕੀਤੀ ਰੌ ਸਾਹਿਬ ਤੁਸੀਂ। ਅੱਛਾ ਰੌ ਸਾਹਿਬ, ਤੁਹਾਡਾ ਫੇਸਬੁੱਕ ਜਿਹੜਾ ਪੇਜ ਆ ਜੀ, ਉਹ ਵੀ ਮੋਨੀਟਾਈਜ਼? ਹਾਂਜੀ, ਮੋਨੀਟਾਈਜ਼ ਹੋ ਵੀ। ਮੈਂ ਕਹਿੰਦਾ ਲੱਗਦੇ ਹੱਥੀ, ਕਿਉਂਕਿ ਅਸੀਂ YouTube ਦੀ ਗੱਲ ਕੀਤੀ ਆ, ਅਸੀਂ ਉਹਦੀ ਵੀ ਗੱਲ ਕਰੀਏ। ਇਹ ਫੇਸਬੁੱਕ ਦੀ ਪ੍ਰੋਫਾਈਲ ਵੀ ਮੋਨੀਟਾਈਜ਼ ਹੋ ਜਾਂਦੀ ਹੈ ਜਾਂ ਪੇਜ ਹੁੰਦਾ, ਇਹਦੇ ਬਾਰੇ ਤੁਸੀਂ ਕੀ? ਉਹ ਵੀ ਹੋ ਜਾਂਦੀ ਹੈ ਜੀ। ਉਹਦਾ ਇਹੀ ਹੈ ਕਿ ਪਾਕਿਸਤਾਨ ਜਿਹੜਾ ਨਾ ਉਹ ਇਸ ਲਿਸਟ 'ਚ ਸ਼ਾਮਲ ਨਹੀਂ। ਠੀਕ ਹੈ, ਉਹਦੇ ਵਾਸਤੇ ਸਾਨੂੰ ਕਰਨਾ ਕੀ ਪੈਂਦਾ ਕਿ ਪਾਕਿਸਤਾਨ ਤੋਂ ਬਾਹਰ ਦੂਸਰੇ ਕੰਟਰੀਜ਼ ਦੇ ਵਿੱਚ ਅਸੀਂ ਉੱਥੇ ਦਾ ਹੀ ਐਡਰੈਸ, ਉੱਥੇ ਦਾ ਹੀ ਅਕਾਊਂਟ ਲਾਵਾਂਗੇ ਤੇ ਆਪਣੀ ਪ੍ਰੋਫਾਈਲ ਨੂੰ ਮੋਨੀਟਾਈਜ਼ ਜਦੋਂ ਅਪਲਾਈ ਕਰਾਂਗੇ, ਪਹਿਲਾਂ ਤਾਂ ਕੰਟੈਂਟ ਸਾਡਾ ਕਲੀਅਰ ਹੋਵੇ ਨਾ, ਮਤਲਬ ਕੋਈ ਸਾਡਾ ਕਾਪੀਰਾਈਟਡ ਚੀਜ਼ਾਂ ਨਾ ਹੋਣ, ਅਸੀਂ ਕੋਈ ਐਸਾ ਵੈਸਾ ਵਾਇਲੇਸ਼ਨ ਨਾ ਕੀਤੀ ਹੋਵੇ। ਤੇ ਜਿਹੜਾ ਆਰਗੈਨਿਕ ਪੇਜਿਸ ਆ ਉਹਨਾਂ 'ਤੇ ਤਾਂ ਆਮ ਤੌਰ 'ਤੇ ਐਡਾ ਮਸਲਾ ਨਹੀਂ ਆਉਂਦਾ। ਠੀਕ ਆ, ਉਹ ਅਸੀਂ ਬਾਹਰੋਂ ਅਕਾਊਂਟ ਲਾਣਾ, ਬਾਹਰੋਂ ਅਕਾਊਂਟ ਲਾ ਕੇ ਉਹਨੂੰ ਅਸੀਂ ਮੋਨੀਟਾਈਜ਼ ਅਪਲਾਈ, ਜਿਵੇਂ ਆਪਾਂ YouTube ਤੇ ਮੋਨੀਟਾਈਜੇਸ਼ਨ ਅਪਲਾਈ ਕਰੀ ਦੀ ਆ, ਉਹਦਾ ਵੀ ਅੱਗੇ ਮਤਲਬ ਆ ਜਾਂਦਾ ਨਾ ਪੇਜ, ਆ ਮੋਨੀਟਾਈਜੇਸ਼ਨ ਦੀ ਅਪਲਾਈ ਕੀਤਾ, ਉਹ ਬਾਹਰ ਦੀ ਹੀ ਉਹ ਅਕਾਊਂਟ ਦੇ ਵਿੱਚ ਤੁਹਾਡੇ ਫੰਡ ਟ੍ਰਾਂਸਫਰ ਹੋਣੇ ਆ। ਉੱਥੋਂ ਫਿਰ ਅਗਰ ਕੋਈ ਤੁਹਾਡਾ ਤਲਕ ਵਾਲਾ ਤੇ ਤੁਸੀਂ ਬਾਅਦ 'ਚ ਲੈ ਸਕਦੇ ਆ। ਅਗਰ ਵੈਸੇ ਬੰਦੇ ਏਜੰਟ ਕੰਮ ਵੀ ਕਰਦੇ ਨਾ, ਇਹ ਕਰ ਰਹੇ, ਉਹ ਆਪਣਾ ਕਮਿਸ਼ਨ ਰੱਖ ਲੈਂਦੇ ਤੇ ਤੁਹਾਨੂੰ। ਹਾਂਜੀ, ਪ੍ਰੋਫਾਈਲ ਵੀ ਮੋਨੀਟਾਈਜ਼ ਹੋ ਜਾਂਦੀ ਹੈ ਤੇ ਪੇਜ ਵੀ, ਲੇਕਿਨ ਪੇਜ ਦੀ ਗਰੋਥ ਜ਼ਿਆਦਾ ਹੁੰਦੀ ਹੈ। ਪੇਜ ਦੀ ਗਰੋਥ ਜ਼ਿਆਦਾ ਹੁੰਦੀ ਹੈ, ਬਿਲਕੁਲ ਪੇਜ ਦੀ ਗਰੋਥ ਜ਼ਿਆਦਾ ਹੁੰਦੀ ਆ। ਉਹਦਾ RPM ਵੀ ਜ਼ਿਆਦਾ, ਉਹਦਾ RPM ਦਾ ਨਹੀਂ ਮੈਂ ਕਹਾਂ ਕਿ ਮੈਂ ਚੈੱਕ ਕੀਤਾ ਕਿ ਹਾਂ ਤੁਸੀਂ ਅਗਰ ਕੀਤਾ ਤਾਂ ਬਿਹਤਰੀਨ ਗੱਲ ਆ ਕਿ, ਲੇਕਿਨ ਗਰੋਥ ਪੇਜ ਦੀ ਜ਼ਿਆਦਾ ਹੁੰਦੀ। ਅੱਛਾ ਜੀ, ਮੈਂ ਆਪਣੇ ਦੇਖਣ ਵਾਲਿਆਂ ਨੂੰ ਇੱਕ ਗੱਲ ਕਰੂੰਗਾ। ਮੇਰੇ ਕੋਲ ਇੱਕ ਬੰਦਾ ਆਇਆ, ਉਹਦਾ ਮੈਂ YouTube ਚੈਨਲ ਚੈੱਕ ਕੀਤਾ, ਉਹਨੇ 2-3 ਵਾਰੀ ਜਿਹੜਾ ਨਾ ਉਹ ਰਿਵਿਊ 'ਚ ਜਾ ਚੁੱਕਿਆ। ਅੱਛਾ ਜੀ।
ਉਹਦੇ 'ਚ ਮੈਂ ਦੇਖਿਆ ਕਿ ਉਹ ਕੀ ਕਰਦਾ ਸੀਗਾ, ਉਹ ਵੀਡੀਓ ਜਿਹੜੀ ਬਣਾਉਂਦਾ ਸੀ ਨਾ, ਉਹ ਇੱਕੋ ਹੀ ਵੀਡੀਓ ਜਾਂ 2-3 ਉਹਨੇ ਵੀਡੀਓ ਬਣਾ ਲਈਆਂ, ਉਸ ਤੋਂ ਬਾਅਦ ਉਹਦੇ ਉੱਪਰ ਹੀ ਨਾ ਵਾਇਸ ਓਵਰ ਕਰ ਦਿੰਦਾ ਸੀ ਹਰ ਵਾਰ। ਇਸ ਵਜ੍ਹਾ ਤੋਂ ਉਹਦਾ ਚੈਨਲ, ਮੈਂ ਇਹ ਦੱਸਾਂ, ਕੁਝ ਲੋਕ ਆਪਣਾ ਫੇਸ ਨਹੀਂ ਸਾਹਮਣੇ ਲੈ ਕੇ ਆਉਂਦੇ, ਉਹਨੂੰ ਵੀ ਰੋਬੋਟ ਸਮਝਦਾ YouTube। ਕਦੇ ਕਦੇ ਫੇਸ ਵੀ ਦਿਖਾਉਣਾ ਚਾਹੀਦਾ, ਤੇ ਇਹ ਨਹੀਂ ਹੈ ਕਿ ਇੱਕ ਵੀਡੀਓ ਤੁਸੀਂ ਬਣਾ ਲਈ ਤੇ ਉਹਦੇ ਉੱਤੇ ਹੀ ਤੁਸੀਂ ਬਾਰ-ਬਾਰ ਆਪਣਾ ਵਾਇਸ ਨਹੀਂ ਲਾਣਾ, ਆਰਗੈਨਿਕ ਕੰਟੈਂਟ ਬਣਾਓ। ਹਾਂਜੀ, ਤੁਸੀਂ ਡੇਲੀ ਆਪਣਾ ਕੰਟੈਂਟ ਅਪਲੋਡ ਕਰੋ। ਐਲਗੋਰਿਥਮ ਦੀ ਗੇਮ ਇਹ ਹੈਗੀ ਆ ਵੀ ਕਿਸੇ ਵਕਤ ਵੀ ਤੁਹਾਡੀ ਕੋਈ ਵੀਡੀਓ ਜਿਹੜੀ ਕਿ ਤੁਹਾਨੂੰ ਇੰਜ ਲੱਗੇ ਕਿ ਯਾਰ ਇਹਦੇ ਵਿੱਚ ਕੀ ਸੀ, ਤੇ ਜਿੰਨੇ ਵੀ ਮਿਲੀਅਨ ਜਿਨ੍ਹਾਂ ਦੇ ਸਬਸਕ੍ਰਾਈਬਰ YouTube ਤੇ ਹੈਗੇ ਆ, ਉਹਨਾਂ ਦੀ ਵੀ ਕਹਾਣੀ ਇੱਕੋ ਹੀ ਹੈਗੀ ਆ ਕਿ ਉਹਨਾਂ ਦੇ ਵੀ ਪਹਿਲੇ ਮਹੀਨੇ 6 ਮਹੀਨਿਆਂ ਤੱਕ ਜਾਂ ਸਾਲ ਤੱਕ ਵਿਊਜ਼ ਜਿਹੜੇ ਆ ਨਾ ਉਹ 1000 ਨੂੰ ਟੱਚ ਨਹੀਂ ਕਰਦੇ ਸੌਖੇ। ਤੇ ਅੱਜ ਕੱਲ੍ਹ ਇਹ ਬੜਾ ਚਾਂਸ ਆ, ਅੱਜ ਕੱਲ੍ਹ ਟੱਚ ਕਰਦੇ ਆ। ਅੱਜ ਕੱਲ੍ਹ ਚੈਨਲ ਜਲਦੀ ਗਰੋ ਹੁੰਦਾ, ਇਸ ਵਾਸਤੇ ਮਿਹਨਤ ਨਹੀਂ ਛੱਡਣੀ ਚਾਹੀਦੀ। ਮਿਹਨਤ ਤਾਂ ਜ਼ਰੂਰੀ ਹੈ ਜੀ। ਇਹ ਮਤਲਬ ਅਗਰ ਤੁਸੀਂ ਇੰਨਾ ਸਬਰ ਨਹੀਂ ਹੈ ਫਿਰ ਤਾਂ ਪੰਗਾ ਨਾ ਲਓ। ਅਸਲ ਜ਼ਿਆਦਾਤਰ ਲੋਕ ਨਾ ਤਾਂ ਹੀ ਨਾਕਾਮ ਹੋ ਜਾਂਦੇ ਆ ਕਿ ਉਹ ਦੇਖਾ ਦੇਖੀ ਆਉਂਦੇ ਆ, ਉਹ ਪ੍ਰੋਪਰ ਨਹੀਂ ਆਉਂਦੇ ਹੈ ਕਿ ਮਸਲਨ ਪੁੱਜ ਕੇ ਨਹੀਂ ਆਉਂਦੇ ਹੈ। ਉਹ ਕਹਿੰਦੇ ਆ ਕਿ ਫਲਾਣਾ ਪਤਾ ਨਹੀਂ ਕਿੰਨੇ ਕਮਾਈ ਜਾ ਰਿਹਾ ਸੀ, ਅਸੀਂ ਵੀ ਕਰ ਲਈਏ। ਉਹ ਫਿਰ ਜਲਦੀ ਥੱਕ ਜਾਂਦੇ ਆ। ਜਦੋਂ ਕੰਮ ਲੌਂਗ ਟਰਮ ਲੈ ਕੇ ਟੁਰਾਂਗੇ ਫਿਰ ਥੱਕੇਗਾ ਨਹੀਂ ਬੰਦਾ। ਫਿਰ ਕੰਮ ਹੁਣ ਤੁਸੀਂ ਮਾਸ਼ਾਅੱਲਾ ਕਾਸ਼ਤਕਾਰੀ ਵੀ ਕਰਦੇ ਆ, ਠੀਕ ਆ, ਉਹ ਕਿੰਨੇ ਸਾਲਾਂ ਤੋਂ ਕਰ ਰਹੇ ਆ, ਛੱਡੀ ਨਹੀਂ ਆ, ਮਸਾਇਲ ਵੀ ਆਉਂਦੇ ਆ, ਤੁਸੀਂ ਪ੍ਰੋਪਰ ਕਰ ਰਹੇ ਆ ਉਹਨੂੰ। ਉਹਨੂੰ ਤੁਹਾਡਾ ਕੰਮ ਆ। ਤੁਸੀਂ ਬਿਲਕੁਲ, ਜਿੱਥੇ ਸੂਈ ਗਵਾਚਦੀ ਆ ਨਾ ਜੀ, ਉੱਥੋਂ ਹੀ ਲੱਭਦੀ ਆ, ਉੱਥੋਂ ਹੀ ਲੱਭਦੀ ਆ। ਤੇ ਬਹਰਹਾਲ ਜੀ ਮਿਹਨਤ ਨਹੀਂ ਛੱਡਣੀ ਚਾਹੀਦੀ ਜੀ ਜੀ। ਜਿਹੜੀ YouTube ਦੇ ਵਿੱਚ ਕੋਲੈਬੋਰੇਸ਼ਨ ਹੈ ਨਾ, ਕੋਲੈਬੋਰੇਸ਼ਨ ਜਿਹੜੇ ਇੱਕ ਦੂਜੇ ਨਾਲ ਕਰਦੇ ਆ ਅਸੀਂ, ਉਹ ਬਹੁਤ ਜ਼ਰੂਰੀ ਹੈ। ਆਡੀਅנס ਸ਼ੇਅਰ ਕਰੋ, ਆਡੀਅנס ਸ਼ੇਅਰ। ਉਹਦੇ ਵਿੱਚ ਅਕਸਰ ਲੋਕ ਨਾ ਜੀ ਇੱਕ ਦੂਸਰੇ ਨਾਲ ਸ਼ੇਅਰ ਨਹੀਂ ਕਰਦੇ। ਸਾਡੇ ਬਹੁਤ ਵੱਡਾ ਇਹਦੇ ਵਿੱਚ ਉਹ ਆ, ਤੁਸੀਂ ਜਿਹੜੇ ਤੁਹਾਡੇ ਆਪਣੇ ਲੈਵਲ ਦੇ, ਤੁਹਾਡੇ ਆਪਣੇ ਉਹਦੇ ਵਿੱਚ ਸਰਕਲ ਦੇ ਵਿੱਚ ਬੰਦੇ ਹੁੰਦੇ ਆ ਨਾ, ਜੀ ਜੀ, ਉਹਨਾਂ ਦੇ ਨਾਲ ਜ਼ਰੂਰ ਇਹ ਕਰਨੀ ਚਾਹੀਦੀ ਹੈ। ਇੱਕ ਤਾਂ ਹੈਲਪ ਵੀ ਹੋ ਜਾਂਦੀ ਹੈ, ਹਾਂਜੀ, ਉਂਝ ਵੀ ਫਾਇਦਾ ਹੋ ਜਾਂਦਾ। ਬਿਲਕੁਲ ਜੀ। ਇੱਕ ਗੱਲ ਐਡ ਕਰਨਾ ਚਾਹੁੰਦਾ। ਹਾਂਜੀ ਕਰੋ ਜੀ, ਦੋ ਕਰੋ। ਇਹ ਨਾ ਮੈਨੂੰ ਕਿਸੇ ਮਤਲਬ ਮੈਂ ਨਾਮ ਲੈ ਦਿੰਦਾ, ਅਬਦੁੱਲਾ ਅਮਰ ਸਾਹਿਬ ਆ ਜੀ, ਵਿਜ਼ਡਮ ਪ੍ਰੋਡਕਸ਼ਨ ਚੈਨਲ ਆ ਉਹਨਾਂ ਦਾ, ਤੇ ਉਹਨਾਂ ਕਲਚਰ ਤੇ ਵੀਡੀਓਜ਼ ਬਣਾਉਂਦੇ। ਤੇ ਕਈ ਸਾਲ ਪਹਿਲਾਂ ਉਹ ਸਾਡੇ ਇਲਾਕੇ 'ਚ ਆਏ ਤੇ ਇਵੇਂ ਮਸ਼ਵਰਾ ਕੀਤਾ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ। ਮੈਂ ਕਿਹਾ ਜੀ ਮਤਲਬ ਕਿਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਵੀਡੀਓ, ਕੀ ਬਣਾਈਏ, ਇਵੇਂ ਆਪਣੇ ਇਲਾਕੇ ਦੇ ਹਿਸਾਬ ਨਾਲ ਮਾਲੂਮਾਤੀ ਜਿਹੜੀ ਕੋਈ ਮਿਲਣੀ ਆ, ਐਗਰੀਕਲਚਰ ਦੇ ਬਣਾਉਂਦੇ ਸੀ। ਉਹਨਾਂ ਨੇ ਕਿਹਾ ਜੀ ਤੁਸੀਂ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਕਿ ਤੁਸੀਂ ਐਸੀ ਵੀਡੀਓ ਬਣਾਉਣੀ ਆ ਕਿ ਜਿਹਦੇ ਤੇ ਤੁਹਾਨੂੰ ਸ਼ਰਮਿੰਦਗੀ ਨਾ ਹੋਵੇ। ਬੜੀ ਸੋਹਣੀ ਗੱਲ। ਉਹਦੀ ਵਜ੍ਹਾ ਜਦੋਂ ਨਵਾਂ ਬੰਦਾ ਹੁੰਦਾ, ਬੰਦਾ ਕਹਿੰਦਾ ਕਿ ਮੈਨੂੰ ਕਿਹਨੇ ਦੇਖਣਾ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਡੀ ਇਹੀ ਵੀਡੀਓ ਤੁਹਾਡੀ ਕਹਿ ਲਓ ਕਿ ਨੁਮਾਇੰਦਗੀ ਕਰ ਰਹੀ ਆ, ਤੁਹਾਡੇ ਮੁਲਕ ਦੀ ਨੁਮਾਇੰਦਗੀ ਕਰਨੀ ਇਹਨੇ ਦੁਨੀਆ 'ਚ ਜਾਣਾ। ਜਦੋਂ ਤੁਸੀਂ ਇੱਕ ਪਲੇਟਫਾਰਮ ਤੇ ਵੀਡੀਓ ਪਾਤੀ, ਉਹ ਪੂਰੀ ਦੁਨੀਆ 'ਚ ਦੇਖੀ ਜਾਣੀ। ਸਹੀ ਗੱਲ। ਉਹ ਫਾਇਦੇ ਵਾਲੀ ਵੀਡੀਓ ਹੋਵੇ, ਜਿਹਦਾ ਲੋਕਾਂ ਨੂੰ ਫਾਇਦਾ ਹੋਵੇ, ਕੁਛ ਨਾ ਕੁਛ ਸਿੱਖਣ ਨੂੰ ਲੱਗੇ। ਉਹ ਅੱਜ ਵੀ ਫਾਇਦੇਮੰਦ ਹੋਵੇ, ਸਾਲ ਬਾਅਦ ਵੀ ਫਾਇਦੇਮੰਦ ਹੋਵੇ, 2 ਸਾਲ ਬਾਅਦ ਵੀ ਫਾਇਦੇਮੰਦ ਹੋਵੇ। ਉਹਦਾ ਤੁਹਾਨੂੰ ਮਾਲੀ ਤੌਰ ਤੇ ਫਾਇਦਾ ਬੇਸ਼ੱਕ ਥੋੜਾ ਘੱਟ ਹੋ ਜਾਵੇ, ਲੇਕਿਨ ਲੋਕਾਂ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ। ਇਹ ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਜਿਹੜੇ ਦੇਖਣ ਵਾਲੇ ਆ। ਨਹੀਂ, ਬਹੁਤ ਸੋਹਣੀ ਜੀ ਤੁਸੀਂ ਰੋਜ਼ ਸਾਹਿਬ ਗੱਲ ਕੀਤੀ। ਅਸੀਂ ਜਨਾਬ ਰੋਜ਼ ਸਾਹਿਬ, ਅੰਜਮ ਸਰੋਇਆ ਸਾਹਿਬ ਵੀ ਤੁਹਾਨੂੰ ਆਪਣਾ ਉਸਤਾਦ ਕਹਿੰਦੇ ਆ ਜੀ। ਤੁਸੀਂ ਉਹਨਾਂ ਦੇ ਬਚਪਨ ਦੇ ਮਿੱਤਰ, ਸੱਜਣ, ਲੰਗੋਟੀਆ ਕਹਿ ਲਓ, ਉਹ ਵੀ ਆ ਜੀ। ਇਹ ਜਿਹੜੀ ਉਸਤਾਦ ਵਾਲੀ ਗੱਲ ਹੈ ਕਿੱਦਾਂ ਹੈਗੀ ਆ? ਉਸਤਾਦ ਵਾਲੀ ਗੱਲ ਇੰਝ ਆ ਕਿ ਅਸਲ ਦੇ ਵਿੱਚ ਤਾਂ ਹੈਗੇ ਆ ਬੇਲੀ, ਤੇ ਉਹ ਫਿਰ ਉਹ ਕਹਿ ਲਓ ਕਿ ਇਹਤਰਾਮਨ ਕਹਿੰਦੇ ਆ ਵੀ ਮਸਲਨ ਉਹ ਸ਼ੁਰੂਆਤ ਦੇ ਵਿੱਚ ਨਾ ਖਾਸ ਤੌਰ ਤੇ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ। ਉਹ ਇਸ ਗੱਲ ਤਵੱਜੋ ਮਸਲਨ ਨਹੀਂ ਸੀ ਉਹਨਾਂ ਦੀ, ਠੀਕ ਆ। ਵੀਡੀਓ ਬਣਾ ਕੇ ਉਹਨੂੰ ਕਿਵੇਂ YouTube ਚੈਨਲ ਨੂੰ ਚਲਾਉਣਾ ਜਾਂ ਲਾਣੀਆਂ, ਉਹਦਾ ਕੀ ਫਾਇਦਾ, ਤਾਂ ਕਿ ਪੈਸੇ ਆਉਣ ਵਾਲੀ ਗੱਲਾਂ ਵੀ ਉਹਨਾਂ ਨੂੰ ਨਹੀਂ ਸੀ ਆਈਡੀਆ, ਯਕੀਨ ਨਹੀਂ ਸੀ ਆਉਂਦਾ। ਜਦੋਂ ਉਹਨਾਂ ਨੂੰ ਗੱਲਾਂ ਕਰੀਦੀ ਸੀ ਕਿ ਸੁਰਾਇਆ ਸਾਹਿਬ ਇਸ ਤਰ੍ਹਾਂ ਕਰਕੇ ਪੈਸੇ ਆਉਂਦੇ ਆ, ਉਹ ਕਹਿੰਦੇ ਸੀ ਵੀ ਜਾਣਦੇ ਤੂੰ ਸ਼ੁਗਲ ਨਾ ਬਣਾ ਮੇਰਾ। ਮੈਂ ਕਹਿੰਦਾ ਸੀ ਨਹੀਂ ਵਾਕਈ ਆਉਂਦੇ ਆ। ਤੇ ਮਤਲਬ ਉਹ ਪੁਰਾਣਾ ਫਿਰ ਸਾਡਾ ਤਾਲੁਕ ਹੈਗਾ ਉਸ ਹਿਸਾਬ 'ਚ। ਫਿਰ ਉਹ ਮੈਂ ਦੇਖਦਾ ਸੀ ਸਾਰਾ ਚੀਜ਼ਾਂ ਨੂੰ ਕਿ ਕਿਸ ਤਰ੍ਹਾਂ ਬਿਹਤਰ ਹੋ ਸਕਦਾ, ਕਿਸ ਤਰ੍ਹਾਂ ਨਹੀਂ। ਜੇ ਕਿਸੇ ਗੱਲ ਦਾ ਨਾ ਪਤਾ ਲੱਗਣਾ ਫਿਰ ਕਿਸੇ ਨੂੰ ਪੁੱਛ ਲੈਣੀ ਸੀਨੀਅਰ ਨੂੰ। ਉਹ ਫਿਰ ਸਾਰੀ ਜਿਹੜੀ ਖੇਚਲ ਸੀ ਨਾ ਉਹ ਕਰੀਦੀ ਸੀ, ਤੇ ਉਸ ਸੈਂਸ 'ਚ ਫਿਰ ਉਹ ਕਹਿੰਦੇ ਵੀ ਉਸਤਾਦ ਤੇ ਟੈਕਨੀਕਲੀ ਚੀਜ਼ਾਂ ਜਿਹੜੀਆਂ। ਠੀਕ ਹੋ ਗਿਆ ਜੀ। ਅੱਛਾ ਰੋਜ਼ ਸਾਹਿਬ, ਤੁਹਾਨੂੰ ਸ਼ਾਇਰੀ ਦੇ ਨਾਲ ਬੜਾ ਲਗਾਅ, ਸਕੂਲ ਦੇ ਗਰਾਊਂਡ 'ਚ ਜਾਓ, ਹਾਕੀ ਦਾ ਮੈਚ ਹੋਵੇ, ਫੁੱਟਬਾਲ ਦਾ ਮੈਚ ਹੋਵੇ, ਕ੍ਰਿਕਟ ਦਾ, ਤੇ ਜਿਹੜਾ ਕਮੈਂਟਰੀ ਵਾਲਾ ਮੈਚ ਆ ਤੁਹਾਡੇ ਹੱਥ ਦੇ ਵਿੱਚ ਹੁੰਦਾ ਜੀ। ਤੇ ਸ਼ੇਰੋ ਸ਼ਾਇਰੀ ਮੈਂ ਤੁਹਾਡੇ ਬੜੇ ਸ਼ੇਰ ਸੁਣੇ ਆ, ਤੇ ਮੈਂ ਕਹਿੰਦਾ
ਕਿ ਅੱਜ ਦੀ ਸਾਡੀ ਇਸ ਪੋਡਕਾਸਟ ਦਾ ਜਿਹੜਾ ਆਖਰੀ ਹਿੱਸਾ ਆ ਉਹ ਤੁਹਾਡੇ ਕੋਈ ਇਖਤਤਾਮੀ ਜਿਹੜੇ ਆ ਸ਼ੇਅਰ ਹੋਣ, ਤੇ ਮੈਂ ਇੱਕ ਜੇ ਮੁਮਕਿਨ ਹੋ ਸਕੇ ਜੀ। ਤੇ ਮੇਰਾ ਦਿਲ ਹੈਗਾ ਵੀ ਉਹ ਜਿਹੜੇ ਤੁਹਾਡੇ ਸ਼ੇਅਰ ਆ ਉਹ ਤਜੱਮਲ ਕਲੀਮ ਸਾਹਿਬ ਦੇ ਹੋਣ। ਬਿਲਕੁਲ ਜੀ, ਤਜੱਮਲ ਕਲੀਮ ਸਾਹਿਬ ਬਹੁਤ ਵੱਡਾ ਨਾਮ ਪੰਜਾਬੀ ਦਾ, ਮਤਲਬ ਇੰਨਾ ਵੱਡਾ ਹਿੱਸਾ ਪਾ ਗਏ ਆ ਨਾ ਕਿ ਸ਼ਾਇਦ ਹੀ ਕੋਈ ਉਹਨਾਂ ਦੀ ਕਮੀ ਨੂੰ ਪੂਰਾ ਕਰੇ। ਕੋਈ ਸ਼ੱਕ ਇਹ ਦਾ ਜੀ ਉਹਨਾਂ ਦਾ ਤੇ ਇੱਕ ਦੌਰ ਆ ਤੇ ਬਹੁਤ ਜ਼ਬਰਦਸਤ ਇੱਕ ਮਸਲਨ ਉਹਨਾਂ ਨੇ ਜਦੀਦ ਗਜ਼ਲ ਤੇ ਕੰਮ ਕੀਤਾ ਪੰਜਾਬੀ ਦੇ ਬਿਲਖਸੂਸ। ਉਹ ਆਪ ਦੱਸਦੇ ਕਿ 1992 ਤੱਕ ਉਰਦੂ ਗਜ਼ਲ ਕਹਿੰਦੇ ਸੀ, ਫਿਰ ਕਿਸੇ ਨੇ ਬੰਦੇ ਨੇ ਨਾ ਮਿਹਣਾ ਮਾਰਿਆ ਸੀ ਉਹਨਾਂ ਨੂੰ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ ਇਸ ਕਾਬਲ ਹੀ ਨਹੀਂ ਹੈ ਕਿ ਜਦੀਦ ਗਜ਼ਲ ਕਹੀ ਜਾਵੇ। ਫਿਰ ਉਹਨਾਂ ਨੇ ਕਿਹਾ ਕਿ ਮੈਂ ਉਸ ਤੋਂ ਬਾਅਦ ਪੰਜਾਬੀ 'ਚ ਜਦੀਦ ਗਜ਼ਲ ਕਹੀ। ਉਹਨਾਂ ਦੀ ਆ ਕਿ ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ, ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ, ਤੇ ਬਾਲ ਖਡੋਣੇ ਵਹਿੰਦਾ ਏ ਤੇ ਕੀ ਹੋਇਆ, ਹਾਏ ਹਾਏ ਹਾਏ, ਬਾਲ ਖਡੋਣੇ ਵਹਿੰਦਾ ਏ ਤੇ ਕੀ ਹੋਇਆ, ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ। ਹਾਏ ਹਾਏ। ਲਓ ਜੀ, ਇਹ ਸੀਗੀ ਜੀ ਸਾਡੀ ਅੱਜ ਦੀ ਪਹਿਲੀ ਪੋਡਕਾਸਟ ਜਿਹੜੀ ਕਿ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕੀਤੀ। ਰੌ ਉਸਮਾਨ ਸਾਹਿਬ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਵੇਲੇ ਦੇ ਵਿੱਚੋਂ ਇਹ ਵੇਲਾ ਕੱਢਿਆ ਤੇ ਸਾਡੇ ਨਾਲ ਬੈਠੇ, ਸਾਡੇ ਨਾਲ ਗੱਲਬਾਤ ਕੀਤੀ। ਅਸੀਂ ਆਪਣੇ ਪਿੰਡ ਦੇ ਰਹਿਮੇ ਸ਼ਾਹ, ਮੰਡੀ ਰਹਿਮੇ ਸ਼ਾਹ ਚੱਕ ਨੰਬਰ 452 ਗਾਬੇ ਦੇ ਹੋਰ ਜਿੰਨੇ ਵੀ ਸਟਾਰ ਆ, ਜਿੰਨੇ ਵੀ ਲੋਕ ਸਕਸੈਸ ਸਟੋਰੀਆਂ ਜਿਨ੍ਹਾਂ ਦੀਆਂ ਹੈਗੀਆਂ, ਅਸੀਂ ਉਹਨਾਂ ਸਾਰਿਆਂ ਨਾਲ ਗੱਪਸ਼ਪ ਲਾਇਆ ਕਰਾਂਗੇ, ਗੱਲਬਾਤ ਕਰਿਆ ਕਰਾਂਗੇ। ਇਹ ਸਾਡੀ ਉਸ ਜਿਹੜੀ ਪੌੜੀ ਆ, ਰੌ ਸਾਹਿਬ ਉਹਨਾਂ ਦਾ ਅੱਜ ਪਹਿਲਾ ਪੌਡਾ ਬਣੇ ਆ ਜੀ। ਬਹੁਤ ਸ਼ੁਕਰੀਆ ਰੌ ਉਸਮਾਨ ਸਾਹਿਬ, ਬਹੁਤ ਸ਼ੁਕਰੀਆ, ਮਿਹਰਬਾਨੀ ਜਨਾਬ। ਲਓ ਜੀ, ਹੁਣ ਆਖਰ ਦੇ ਉੱਤੇ ਮੈਨੂੰ ਮਤਲਬ ਕਿ ਰਾਣਾ ਖਾਲਿਦ ਮਕਬੂਲ ਤੇ ਰੌ ਉਸਮਾਨ ਸਾਹਿਬ ਨੂੰ ਦਿਓ ਜੀ ਇਜਾਜ਼ਤ। ਪੰਜਾਬੀ ਜਿੱਥੇ ਜਿੱਥੇ ਵੀ ਬੈਠਾ, ਪੰਜਾਬੀ ਜਿੱਥੇ ਜਿੱਥੇ ਵੀ ਬੋਲੀ ਜਾਂਦੀ ਆ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।